ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਨ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਕੈਲੀਫੋਰਨੀਆ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਫਰਵਰੀ ਦੀ 15 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 4082722500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415-909-0503 4159090503। ਅਮਰਜੀਤ ਸਿੰਘ ਫਰੈਸਡੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲ ਗਰੋਵ, ਗੁਰਿੰਦਰ ਸਿੰਘ ਆਇਓਵਾ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਕੁਝ ਅਪਡੇਟਸ ਜਿਹੜੇ ਦੀਪ ਸਿੱਧੂ ਦੇ ਐਕਸੀਡੈਂਟ ਦੇ ਬਾਬਤ ਆ ਉਹ ਵੀ ਸ਼ੇਅਰ ਕਰਾਂਗੇ। ਇੱਕ ਦੋ ਅਹਿਮ ਖਬਰਾਂ ਕਰਨ ਤੋਂ ਬਾਅਦ ਦੇ ਵਿੱਚ ਆਪਾਂ ਲਾਸਟ ਦੇ ਵਿੱਚ ਪ੍ਰੋਗਰਾਮ ਦੇ ਜਿਹੜੀਆਂ ਉਹ ਅਪਡੇਟਸ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਕਰਾਂਗੇ। ਇਸ ਤੋਂ ਪਹਿਲਾਂ ਆਪਾਂ ਦੀਪ ਸਿੱਧੂ ਦੇ ਬਾਰੇ ਆਪਾਂ ਹੋਰ ਗੱਲਬਾਤ ਕਰੀਏ। ਇਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਰੂਸ ਤੇ ਯੂਕਰੇਨ ਦੇ ਦਰਮਿਆਨ ਜਿਹੜਾ ਤਣਾਅ ਵਾਲਾ ਮਾਹੌਲ ਆ ਉਹ ਕਿਹਾ ਜਾ ਰਿਹਾ ਵੀ ਸ਼ਾਇਦ ਥੋੜਾ ਸੁਲਝ ਸਕਦਾ ਆ। ਕਾਰਨ ਉਸ ਦੇ ਵਿੱਚ ਇਹ ਦੱਸਿਆ ਗਿਆ ਆ ਵੀ ਰੂਸ ਨੇ ਜਿਹੜੇ ਆਪਣੇ ਕੁਝ ਫੌਜੀ ਆ ਉਹ ਪੁੱਲ ਬੈਕ ਜਿਹੜੇ ਉਹ ਕਰ ਸਕਦਾ ਆ। ਸੋ ਜਿੱਦਾਂ ਦੇ ਹਾਲਾਤ ਹਰਜੋਤ ਸਿੰਘ ਜੀ ਬਣੇ ਪਏ ਸੀਗੇ, ਉਹਨਾਂ ਦੇ ਲਈ ਆਪਾਂ ਕਹਿ ਸਕਦੇ ਹਾਂ ਵੀ ਇਹ ਇੱਕ ਗੁੱਡ ਨਿਊਜ਼ ਮੰਨੀ ਜਾ ਸਕਦੀ ਆ ਵੀ ਤਣਾਅ ਜਿਹੜਾ ਆ ਉਹ ਥੋੜਾ ਜਿਹਾ ਘਟੇ। ਸੋ ਉੱਦਾਂ US ਨੇ ਇਹ ਵੀ ਕਿਹਾ ਆ ਵੀ ਰੂਸੀ ਜਿਹੜੇ ਟਰੂਪ ਹੈਗੇ ਆ, ਫੌਜੀ ਆ, ਉਹ ਅਟੈਕ ਪੋਜੀਸ਼ਨ ਦੇ ਵਿੱਚ ਵੀ ਹੈਗੇ ਆ ਤੇ ਨਾਲ ਹੀ ਰੂਸ ਨੇ ਕਿਹਾ ਵੀ ਉਹ ਜਿਹੜੇ ਟਰੂਪਸ ਆ ਉਹਨਾਂ ਨੂੰ ਪੁੱਲ ਬੈਕ ਕਰ ਸਕਦਾ ਆ ਯੂਕਰੇਨ ਦੇ ਬਾਰਡਰ ਤੋਂ। ਜੀ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਵਾਰਨਿੰਗ ਦਿੱਤੀ ਆ ਰਸ਼ੀਆ ਨੂੰ ਵੀ ਜੇ ਇਹ ਲੜਾਈ ਹੁੰਦੀ ਆ ਇਹ ਖੂਨੀ ਤੇ ਬਹੁਤ ਖਤਰਨਾਕ ਲੜਾਈ ਹੋਊਗੀ। ਪਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਆ ਵੀ US ਦੇ ਸਰਵਿਸਮੈਨ, US ਦੇ ਜਿਹੜੇ ਅਮਰੀਕਨ ਟਰੂਪਸ ਆ ਉਹ ਗਰਾਊਂਡ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਹਿੱਸਾ ਆ ਉਹ ਨਹੀਂ ਲੈਣਗੇ। ਕਹਿੰਦੇ ਵੀ ਈਵਨ ਦੋ ਅਸੀਂ ਸਰਵਿਸਮੈਨ ਭੇਜ ਰਹੇ ਹਾਂ ਯੂਕਰੇਨ ਵੱਲ, ਪਰ ਉੱਥੇ ਜਿਹੜਾ ਆ ਉਹ ਹਿੱਸਾ ਨਹੀਂ ਲੈਣਗੇ। ਸੋ ਮੋਸਟਲੀ ਜੇ ਲੜਾਈ ਲੱਗਦੀ ਆ ਵੀ ਆਪਾਂ ਤਾਂ ਮਹਾਰਾਜ ਅੱਗੇ, ਗੁਰੂ ਮਹਾਰਾਜ ਅੱਗੇ ਇਹ ਅਰਦਾਸ ਕਰਦੇ ਵੀ ਕਿਤੇ ਵੀ ਇੱਦਾਂ ਦੀ ਲੜਾਈ ਨਾ ਲੱਗੇ ਅਤੇ ਫਿਰ ਇਹ ਮਿਜ਼ਾਈਲਸ ਵਗੈਰਾ ਹੀ ਵਰਤੀਆਂ ਜਾਊਗੀਆਂ। ਸੋ ਇੱਦਾਂ ਲੱਗਦਾ ਹੈ ਜੀ। ਤੇ ਹਰਜੋਤ ਸਿੰਘ ਜੀ, ਅਗਲੀ ਗੱਲ ਕਰਦੇ ਜਾਈਏ। ਸੈਂਡੀ ਹੁੱਕ ਐਲੀਮੈਂਟਰੀ ਸਕੂਲ ਸ਼ੂਟਿੰਗ ਜਿਹੜੀ ਵਾਪਰੀ ਸੀ ਅੱਜ ਤੋਂ ਕਈ ਵਰ੍ਹੇ ਪਹਿਲਾਂ, ਉਸ ਦੇ ਜਿਹੜੇ ਪੀੜਤ ਪਰਿਵਾਰ ਆ ਉਹਨਾਂ ਦਾ ਜਿਹੜੀ ਕੰਪਨੀ ਹੈਗੀ ਆ ਰਿਮਿੰਗਟਨ ਗਨ ਉਤਪਾਦਕ ਹੈਗੀ ਆ, ਉਹਨਾਂ ਦੇ ਨਾਲ $73 ਮਿਲੀਅਨ ਦੀ ਸੈਟਲਮੈਂਟ ਹੋਈ ਹੈਗੀ ਆ। ਸੋ ਇਹਨਾਂ ਦੇ ਖਿਲਾਫ ਪੀੜਤ ਪਰਿਵਾਰਾਂ ਦੇ ਦੁਆਰਾ ਲਾਸੂਟ ਲਿਆਂਦਾ ਗਿਆ ਸੀਗਾ ਵੀ ਇਹ ਕੰਪਨੀ ਇਸ ਦੇ ਲਈ ਜ਼ਿੰਮੇਵਾਰ ਹੈਗੀ ਆ। 9 ਪਰਿਵਾਰਾਂ ਨੇ ਇੱਕ ਸਾਂਝੇ ਤੌਰ ਦੇ ਉੱਤੇ ਇਹ ਕੀਤਾ ਸੀਗਾ। ਸੈਂਡੀ ਹੁੱਕ ਐਲੀਮੈਂਟਰੀ ਸਕੂਲ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਉਹ ਕਤਲ ਕਰ ਦਿੱਤਾ ਗਿਆ ਸੀਗਾ। ਸੋ ਇਸ ਦੇ ਵਿੱਚ ਜਿਹੜੇ ਰਿਮਿੰਗਟਨ ਆ ਉਹਨਾਂ ਦੇ ਜਿਹੜੇ 4 ਇੰਸ਼ੋਰਰਸ ਹੈਗੇ ਆ ਉਹਨਾਂ ਨੇ ਐਗਰੀ ਕੀਤਾ ਆ ਵੀ ਉਹ ਫੁੱਲ ਅਮਾਊਂਟ ਆਫ ਕਵਰੇਜ ਜਿਹੜੀ ਅਵੇਲੇਬਲ ਆ ਉਸ ਨੂੰ ਪੇ ਕਰਨਗੇ, ਜਿਹੜੀ ਕਿ ਕੁੱਲ ਮਿਲਾ ਕੇ $73 ਮਿਲੀਅਨ ਬਣਦੀ ਆ। ਗਨ ਮੇਕਰ ਨੇ 2020 ਦੇ ਵਿੱਚ ਰਿਮਿੰਗਟਨ ਨੇ ਬੈਂਕਰਪਸੀ ਦੇ ਲਈ ਫਾਈਲ ਕਰ ਦਿੱਤਾ ਸੀਗਾ ਤੇ ਕਹਿੰਦੇ ਕਿਹਾ ਗਿਆ ਸੀਗਾ ਵੀ ਉਹਨਾਂ ਦੇ ਐਸੈਟ ਸਾਰੇ ਜਿਹੜੇ ਆ ਉਹ ਵੇਚ ਦਿੱਤੇ ਗਏ ਹੈਗੇ ਆ। ਬਹੁਤ ਸਾਰੇ ਹਜ਼ਾਰਾਂ ਹੀ ਪੇਜ ਜਿਹੜੀ ਰਿਮਿੰਗਟਨ ਕੰਪਨੀ ਆ ਉਸ ਦੇ ਇੰਟਰਨਲ ਡਾਕੂਮੈਂਟਸ ਆ ਉਹ ਵੀ ਪਬਲਿਕ ਕਰ ਦਿੱਤੇ ਗਏ ਸੀ। ਜੀ, ਕੱਲ੍ਹ ਆਪਾਂ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਵੀ ਵੈਸਟਰਨ ਕੋਸਟ ਅਮਰੀਕਾ ਦੇ ਵਿੱਚ 1200 ਸਾਲ ਬਾਅਦ ਇੰਨਾ ਜ਼ਿਆਦਾ ਜਿਹੜਾ ਸੋਕਾ ਆ ਰਿਹਾ ਹੈਗਾ, ਇਹ ਰਿਕਾਰਡ ਟੁੱਟਿਆ ਹੈਗਾ।
ਅੱਜ ਇੱਕ ਇੰਟਰ ਏਜੰਸੀ ਰਿਪੋਰਟ ਜਿਹੜੀ ਕਿ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਵੱਲੋਂ ਤਿਆਰ ਕੀਤੀ ਗਈ ਆ। ਉਹਨਾਂ ਨੇ ਇਹ ਕਿਹਾ ਆ ਵੀ ਅਮਰੀਕਾ ਦੇ US ਦੇ ਵਿੱਚ ਜਿਹੜਾ ਸੀ ਲੈਵਲ ਆ ਉਹ ਆਉਣ ਵਾਲੇ 30 ਸਾਲਾਂ 'ਚ 10 ਤੋਂ ਲੈ ਕੇ 12 ਇੰਚ ਉੱਪਰ ਚੜੂਗਾ। ਸੋ 1 ਫੁੱਟ ਤੱਕ ਚੜੂਗਾ। ਸੋ ਸੰਨ 2050 ਤੱਕ। ਸੋ ਪਿਛਲੇ 100 ਸਾਲ 'ਚ ਜਿੰਨਾ ਸੀ ਲੈਵਲ ਚੜਿਆ ਉਹ ਆਉਣ ਵਾਲੇ 30 ਸਾਲਾਂ ਦੇ ਵਿੱਚ ਓਨਾ ਚੜ੍ਹ ਜਾਊਗਾ। ਸੋ ਕਿਉਂਕਿ ਕਲਾਈਮੇਟ ਚੇਂਜ ਨੂੰ ਲੈ ਕੇ ਗਰਮੀ ਬਹੁਤ ਪੈ ਰਹੀ ਹੈਗੀ ਆ। ਸੋ ਉਹਦੇ ਨਾਲ ਜਿਹੜਾ ਆ ਸੀ ਲੈਵਲ ਉੱਪਰ ਜੇ ਚੜ੍ਹਦਾ ਆ ਤੇ ਇਹਦੇ ਨਾਲ ਕਹਿੰਦੇ ਵੀ ਕਿਉਂਕਿ ਆਈਸ ਜਿਹੜੀ ਆ ਉਹ ਪਿਘਲ ਰਹੀ ਹੈਗੀ ਆ ਤੇ ਬਹੁਤ ਜ਼ਿਆਦਾ ਆਉਣ ਵਾਲੇ ਸਮੇਂ ਦੇ ਵਿੱਚ ਨੁਕਸਾਨ ਹੋਊਗਾ ਕਿਉਂਕਿ ਬਹੁਤ ਸਾਰਾ USA ਦੇ ਜਿਹੜੇ ਕੋਸਟਲ ਲਾਈਨਸ ਦੇ ਉੱਤੇ ਘਰ ਬਣੇ ਹੋਏ ਹੈਗੇ ਆ ਸਮੁੰਦਰ ਦੇ ਬਿਲਕੁਲ ਲਾਗੇ ਜਾਂ ਜਿਹੜੀਆਂ ਸਟੇਟਸ ਆ ਜਿਹੜੀਆਂ ਥੋੜ੍ਹੀਆਂ ਡਾਊਨ ਹੈਗੀਆਂ ਆਪਾਂ ਦੇਖੀਆਂ ਸੀ ਪਿੱਛੇ ਕਿੱਦਾਂ ਡੁੱਬੀਆਂ ਸੀਆਂ ਲੂਜ਼ੀਆਨਾ ਵਗੈਰਾ ਉੱਥੇ ਬਹੁਤ ਜ਼ਿਆਦਾ ਖਤਰਾ ਹੋ ਸਕਦਾ ਹੈ। ਜੀ। ਦੁਨੀਆ ਭਰ ਦੇ ਵਿੱਚ 70% ਜਿਹੜੀ ਆਬਾਦੀ ਆ ਕਿਹਾ ਜਾਂਦਾ ਹੈ ਵੀ ਸਮੁੰਦਰ ਦੇ ਤੱਟ ਦੇ ਉੱਤੇ ਨਜ਼ਦੀਕ ਜਿਹੜੀ ਆ ਉਹ ਰਹਿੰਦੀ ਆ। ਇੱਦਾਂ ਹੋਣ ਦੇ ਨਾਲ ਬਹੁਤ ਵੱਡਾ ਮਨੁੱਖੀ ਜਿਹੜਾ ਆ ਉਹ ਸੰਕਟ ਆ ਉਹ ਆਉਣ ਜਾ ਰਿਹਾ ਹੈਗਾ ਆ। ਇੰਨਾ ਪਲਾਇਨ ਕਿੱਥੇ ਹੋਊਗਾ, ਕਿਵੇਂ ਹੋਊਗਾ, ਰਿਸੋਰਸਿਸ ਦੇ ਉੱਤੇ ਕਿੱਦਾਂ ਦਾ ਅਸਰ ਜਿਹੜਾ ਉਹ ਪੈਣਾ ਆ। ਇਹ ਅਣਕਿਆਸੀਆਂ ਜਿਹੜੀਆਂ ਗੱਲਾਂ ਇਸ ਟਾਈਮ ਆਪਾਂ ਆਪਣੇ ਹੀ ਲੱਗਦਾ ਵੀ ਜੀਵਨ ਕਾਲ ਦੇ ਵਿੱਚ ਦੇਖਣ ਜਾ ਰਹੇ ਹੈਗੇ ਆ। ਆਉਣ ਵਾਲੇ ਨਸਲਾਂ ਦੇ ਲਈ ਕੀ ਕੁਛ ਬਚਣਾ ਹੈ, ਕੀ ਨਹੀਂ ਬਚਣਾ ਆ, ਇਹ ਇੱਕ ਹੁਣ ਦੂਰ ਦੀ ਗੱਲ ਜਿਹੜੀ ਨਜ਼ਰ ਆ ਰਹੀ ਆ। ਜੀ। ਸਾਬਕਾ ਰਾਸ਼ਟਰਪਤੀ ਟਰੰਪ ਦੇ ਜਿਹੜੇ ਅਕਾਊਂਟੈਂਟ ਕੰਪਨੀ ਆ ਮਜ਼ਾਰਡਸ ਆ, ਉਹਨਾਂ ਨੇ ਟਰੰਪ ਆਰਗੇਨਾਈਜੇਸ਼ਨ ਦੇ ਨਾਲ ਰਾਸ਼ਟਰਪਤੀ ਦੇ ਨਾਲ ਨਾਤਾ ਜਿਹੜਾ ਉਹ ਤੋੜਿਆ ਆ। ਨਾਲ ਹੀ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਪਿਛਲੇ 10 ਸਾਲਾਂ ਦੇ ਉਹਨਾਂ ਦੇ ਜਿਹੜੇ ਰੈਕਰਡਸ ਆ, ਉਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਉਹ ਅਨਰਿਲਾਇਬਲ ਆ। ਮਜ਼ਾਰਸ ਜਿਹੜੀ ਅਕਾਊਂਟਿੰਗ ਫਰਮ ਆ, ਉਹਨਾਂ ਨੇ ਕਿਹਾ ਵੀ ਉਹ ਹੁਣ ਰਿਪਰੈਜ਼ੈਂਟ ਨਹੀਂ ਕਰਨਗੇ ਸਾਬਕਾ ਰਾਸ਼ਟਰਪਤੀ ਹੁਣਾਂ ਨੂੰ। ਆਉਣ ਵਾਲੇ ਕੁਛ ਮਹੀਨਿਆਂ ਦੇ ਵਿੱਚ ਮੇਬੀ ਆਉਣ ਵਾਲੇ ਸਾਲ ਦੇ ਵਿੱਚ ਜਿਹੜੇ ਟਰੰਪ ਤੇ ਉਹਨਾਂ ਦੀ ਆਰਗੇਨਾਈਜੇਸ਼ਨਸ ਦੇ ਉੱਤੇ hundreds of million ਡਾਲਰ ਦੀਆਂ ਜਿਹੜੀਆਂ ਹੋਰ ਲੋਨ ਦੀਆਂ ਜਿਹੜੀਆਂ ਪੇਮੈਂਟਸ ਆ ਉਹ ਹੁਣ ਆ ਰਹੀਆਂ ਆ। ਸੋ ਇਹ ਜਿਹੜੀਆਂ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਉੱਤੇ ਜਿਹੜੀ ਇਹਨਾਂ ਨੇ ਅਨਰਿਲਾਇਬਲ ਪਿਛਲੇ 10 ਸਾਲਾਂ ਦੀ ਰਹਿ ਕੇ ਗੱਲ ਕੀਤੀ ਆ, ਉਹ ਹੁਣ ਇੱਕ ਚਰਚਾ ਦਾ ਵਿਸ਼ਾ ਬਣਿਆ ਆ। ਹੁਣ ਬਹੁਤ ਸਾਰੇ ਜਿਹੜੇ ਬੈਂਕ ਆ ਉਹ ਇਹ ਜਿਹੜੀ ਅਕਾਊਂਟੈਂਟ ਦੀ ਇਸ ਸਟੇਟਮੈਂਟ ਨੂੰ ਕਿਸ ਤਰੀਕੇ ਨਾਲ ਲੈਣਗੇ, ਇਹ ਜਿਹੜੀ ਦੇਖਣ ਵਾਲੀ ਗੱਲ ਰਹੇਗੀ। ਨਿਊਯਾਰਕ ਦੇ ਵਿੱਚ ਆਲਰੇਡੀ ਇਸੇ ਦੇ ਨਾਲ ਹੀ ਸੰਬੰਧਿਤ ਇੱਕ ਜਿਹੜਾ ਕੇਸ ਆ ਉਹ ਚੱਲ ਰਹੀ ਹੈ, ਇਨਵੈਸਟੀਗੇਸ਼ਨ ਚੱਲ ਰਹੀ ਹੈ ਟਰੰਪ ਆਰਗੇਨਾਈਜੇਸ਼ਨ ਦੇ ਖਿਲਾਫ, ਜਿਸ ਦੇ ਵਿੱਚ ਜਿਹੜੇ ਨਿਊਯਾਰਕ ਵਾਲੇ ਇਹ ਦਾਅਵਾ ਕਰਦੇ ਆ ਵੀ ਇਹਨਾਂ ਨੇ ਆਪਣੇ ਐਸੈਟਸ ਆ ਉਹਨਾਂ ਦੀ ਗਲਤ ਇਨਫੋਰਮੇਸ਼ਨ ਦੇ ਕੇ ਜਾਂ ਆਪਣੇ ਐਸੈਟਸ ਨੂੰ ਵੱਧ ਦਿਖਾ ਕੇ ਜਿਹੜੇ ਲੋਨਸ ਵਗੈਰਾ ਜਿਹੜੇ ਉਹ ਲਏ ਹੈਗੇ ਆ। ਹੁਣ ਇਸ ਮੌਕੇ ਦੇ ਉੱਤੇ ਇੱਦਾਂ ਦੀ ਉਹਨਾਂ ਦੇ ਸਾਬਕਾ ਅਕਾਊਂਟੈਂਟਸ ਦੇ ਦੁਆਰਾ ਸਟੇਟਮੈਂਟ ਆਉਣੀ ਆ, ਉਹ ਜ਼ਰੂਰ ਕਈ ਪ੍ਰਸ਼ਨ ਚਿੰਨ੍ਹ ਲੈ ਕੇ ਆਈ ਆ। ਕੈਲੀਫੋਰਨੀਆ ਦੇ ਵਿੱਚ ਸੰਨ 2017 ਤੋਂ ਲੈ ਕੇ ਹੁਣ ਤੱਕ 50,000 ਘਰ ਅੱਗ ਦੀ ਭੇਂਟ ਚੜ੍ਹ ਚੁੱਕੇ ਆ। ਸੋ ਇਸੇ ਕਰਕੇ ਬਹੁਤ ਸਾਰੇ ਹੋਮ ਓਨਰਸ ਤੁਸੀਂ ਦੇਖਦੇ ਹੋਵੋਗੇ ਤੁਹਾਡੇ ਘਰਾਂ ਦੀਆਂ ਇੰਸ਼ੋਰੈਂਸਿਸ ਦੇ ਰੇਟਸ ਬਹੁਤ ਜ਼ਿਆਦਾ ਉੱਪਰ ਜਾ ਰਹੇ ਆ। ਸੋ ਹੁਣ ਕੈਲੀਫੋਰਨੀਆ ਵਾਈਲਡ ਫਾਇਰ ਸਟੈਂਡਰਡਸ ਨਵੇਂ ਸੈਟਅਪ ਕਰਨ ਜਾ ਰਿਹਾ, ਜਿਹਦੇ ਮੁਤਾਬਕ ਲੋਕਾਂ ਨੂੰ ਇੰਸ਼ੋਰੈਂਸ ਵੀ ਮਿਲ ਸਕੇ ਤੇ ਜੇ ਅੱਗ ਲੱਗਦੀ ਆ ਉਹਦੇ ਵਿੱਚ ਘੱਟ ਨੁਕਸਾਨ ਹੋਵੇ। ਸ਼ਾਸਤਾ ਕਾਉਂਟੀ ਦੇ ਵਿੱਚ ਘਰਾਂ ਵਾਲੇ ਕਹਿੰਦੇ $40,000 ਤੱਕ ਫਾਇਰ ਪ੍ਰੀਵੈਂਸ਼ਨ ਰੈਟਰੋਫਿਟਸ ਦੇ ਲਈ ਪੈਸੇ ਉਹਨਾਂ ਨੂੰ ਗਵਰਨਮੈਂਟ ਤੋਂ ਮਿਲ ਸਕਦੇ ਆ। ਸੋ ਜਿਹੜੀਆਂ ਪ੍ਰੋਟੈਕਟ ਕਰਨੀਆਂ ਸਟਰਕਚਰਸ ਉਹਨਾਂ 'ਚ ਰੈਟਰੋਫਿਟਿੰਗ ਕੀਤੀ ਜਾਊਗੀ ਜਿਹੜੇ ਫਾਇਰ ਵਾਲੇ ਏਰੀਏ 'ਚ ਆ, ਤਾਂ ਕਿ ਉਹਨਾਂ ਦੀ ਰੂਫ ਜਿਹੜੀ ਆ ਇਹ ਫਾਇਰ ਰੇਟਡ ਰੂਫ ਹੋਵੇ, 5 ਫੁੱਟ ਦਾ ਉਹਨਾਂ ਦਾ ਐਂਬਰ ਰੈਜ਼ਿਸਟੈਂਟ ਜ਼ੋਨ ਅਰਾਊਂਡ ਦਾ ਹਾਊਸ ਹੋਵੇ, ਨਾਨ ਕੰਬਸਟੀਬਲ 6 ਇੰਚ ਤੱਕ ਬਾਟਮ ਆਫ ਐਕਸਟੀਰੀਅਰ ਵਾਲਸ ਹੋਣ ਤੇ ਇਸੇ ਤਰ੍ਹਾਂ ਅਪਗ੍ਰੇਡ ਵਿੰਡੋਜ਼ ਐਨਕਲੋਜ਼ਡ ਈਵ ਤੇ ਇਸੇ ਤਰ੍ਹਾਂ ਘਾਹ ਵਗੈਰਾ 30 ਫੁੱਟ ਤੱਕ ਆਲੇ ਦੁਆਲੇ ਕੱਟਿਆ ਹੋਵੇ। ਸੋ ਇਹ ਕੈਲੀਫੋਰਨੀਆ ਉਸ ਸਾਰੇ ਏਰੀਏ ਦੇ ਵਿੱਚ ਪੂਰੇ ਜ਼ੋਰ ਸ਼ੋਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਟੇਟ ਆਫ ਕੈਲੀਫੋਰਨੀਆ ਹੋਮ ਓਨਰਸ ਦੀ ਹੈਲਪ ਕਰੂਗੀ ਤਾਂ ਕਿ ਇਨ ਕੇਸ ਫਿਰ ਅੱਗ ਲੱਗਦੀ ਆ ਤੇ ਘੱਟ ਨੁਕਸਾਨ ਹੋਵੇ। ਜੀ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਆ, ਉਹਨਾਂ ਦੀ ਅਪਰੂਵਲ ਰੇਟਿੰਗ ਹੌਲੀ-ਹੌਲੀ ਥੱਲੇ ਨੂੰ ਖਿਸਕ ਰਹੀ ਆ। ਵੱਧ ਰਹੇ ਕ੍ਰਾਈਮ ਦੇ ਵਿੱਚ ਆਪਾਂ ਦੇਖਿਆ ਵੀ ਕਿੰਨੀਆਂ ਥਾਵਾਂ ਦੇ ਉੱਤੇ ਲੋਕ ਇਕੱਠੇ ਹੋ ਕੇ ਆਉਂਦੇ ਆ, ਚੋਰੀ ਚਕਾਰੀ ਕਰਦੇ ਆ, ਦੌੜ ਜਾਂਦੇ ਆ, ਪਰ ਫੜਿਆ ਫੜਾਇਆ ਜਿਹੜਾ ਉਹ ਕੋਈ ਵੀ ਨਹੀਂ ਜਾਂਦਾ। ਹੋਮਲੈਸਨੈਸ ਦੀ ਜਿਹੜੀ ਸਥਿਤੀ ਆ ਬੇਕਾਬੂ ਜਿਹੜੀ ਉਹ ਹੋ ਰਹੀ ਆ।
ਨਵੀਂ ਪੋਲ ਦੇ ਮੁਤਾਬਕ 47% ਕੈਲੀਫੋਰਨੀਆ ਦੇ ਜਿਹੜੇ ਵੋਟਰਸ ਆ ਉਹਨਾਂ ਨੇ ਡਿਸਅਪਰੂਵ ਕੀਤੀ ਆ ਜਿਹੜੀ ਨਿਊਸਮ ਹੋਣਾ ਦੀ ਓਵਰਆਲ ਪਰਫਾਰਮੈਂਸ। 48% ਜਿਹੜੇ ਰਜਿਸਟਰਡ ਵੋਟਰ ਆ ਉਹਨਾਂ ਨੇ ਅਪਰੂਵ ਕੀਤੀ ਆ ਜਿਹੜੀ ਉਹਨਾਂ ਦੀ ਉਹ ਪਰਫਾਰਮੈਂਸ ਨੂੰ। ਕਹਿੰਦੇ ਵੀ ਇਹ ਪਿਛਲੀ ਜਿਹੜੀ ਪੋਲ ਆ ਉਸ ਦੇ ਮੁਕਾਬਲੇ ਕਾਫੀ ਫਰਕ ਪਿਆ ਆ। ਅਪਰੂਵਲ ਰੇਟਿੰਗ ਜਿਹੜੀ 2% ਘਟੀ ਆ ਤੇ ਜਿਹੜੀ ਡਿਸਅਪਰੂਵਲ ਰੇਟਿੰਗ ਆ ਉਹ 5% ਵਧੀ ਹੈਗੀ ਆ। ਸੋ ਸਤੰਬਰ ਦੇ ਵਿੱਚ ਰੀਕਾਲ ਐਫਰਟ ਇਹਨਾਂ ਦੇ ਖਿਲਾਫ ਹੋਇਆ ਸੀ ਜਿਸ ਨੂੰ ਇਹਨਾਂ ਨੇ ਉਹ ਹਰਾ ਤਾਂ ਦਿੱਤਾ ਸੀਗਾ, ਪਰ ਓਵਰਆਲ ਲੋਕਾਂ ਦੇ ਵਿੱਚ ਨਿਊਸਮ ਦੇ ਪ੍ਰਤੀ ਹੁਣ ਪੂਅਰ ਵੈਰੀ ਪੂਅਰ ਜੌਬ ਦੀਆਂ ਗੱਲਾਂ ਆ ਉਹ ਵੱਧਦੀਆਂ ਜਾ ਰਹੀਆਂ ਨੇ। ਜੀ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ, ਜਿੱਥੇ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ। ਉਹਨਾਂ ਦਾ ਵਿਰੋਧ ਵੀ ਬਹੁਤ ਹੋ ਰਿਹਾ ਹੈਗਾ, ਪਰ ਜਿੱਥੇ-ਜਿੱਥੇ ਬਲਾਕ ਹੋਏ ਸੀ, ਟਰੱਕਰਸ ਨੇ ਕੀਤਾ ਸੀ, ਉਸ ਨੂੰ ਬਲਾਕਸ ਨੂੰ ਰਿਮੂਵ ਵੀ ਕਰ ਦਿੱਤਾ ਗਿਆ ਆ। ਹੁਣ ਬ੍ਰਿਜ ਵੀ ਜਿਹੜਾ ਖੋਲ੍ਹ ਦਿੱਤਾ ਗਿਆ ਹੈਗਾ, ਪਰ ਓਟਾਵਾ ਦਾ ਜਿਹੜਾ ਪੁਲਿਸ ਚੀਫ ਆ, ਉਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਦੇ ਗਿਆ ਹੈਗਾ ਆ। ਪੀਟਰ ਸਟੋਲੀ ਤੇ ਓਟਾਵਾ ਪੁਲਿਸ ਸਰਵਿਸ ਬੋਰਡ ਨੇ ਇਹ ਦੱਸਿਆ ਵੀ ਉਹਨਾਂ ਦਾ ਚੀਫ ਪੀਟਰ ਸਲੋਲੀ ਉਹ ਆਪਣੀ ਪੋਜੀਸ਼ਨ ਤੋਂ ਰਿਜ਼ਾਈਨ ਕਰ ਗਿਆ ਹੈਗਾ। ਜੀ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਜੇ ਗੱਲ ਕਰੀਏ ਦੀਪ ਸਿੱਧੂ ਦੇ ਜਿਹੜੇ ਐਕਸੀਡੈਂਟ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ, ਕਈ ਤਰੀਕੇ ਦੀਆਂ ਜਿਹੜੀਆਂ ਚਰਚਾਵਾਂ ਉਹ ਛਿੜ ਗਈਆਂ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਤੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਨੂੰ ਅਪਡੇਟ ਕਰਦੇ ਜਾਈਏ। ਤਕਰੀਬਨ ਕੱਲ੍ਹ ਇੰਡੀਆ ਦੇ ਜਿਹੜੇ ਪੰਜਾਬ ਦੇ ਹਿਸਾਬ ਦੇ ਨਾਲ ਉੱਥੇ 8:30 ਦੇ ਵਜੇ ਰਾਤ ਦੇ ਉਹ ਐਕਸੀਡੈਂਟ ਜਿਹੜਾ ਵਾਪਰਿਆ। KMP ਐਕਸਪ੍ਰੈਸ ਸੀਗਾ ਜਿਹੜਾ ਦਿੱਲੀ ਤੋਂ ਕਹਿੰਦੇ ਬਠਿੰਡੇ ਵੱਲ ਨੂੰ ਜਿਹੜੇ ਜਾ ਰਹੇ ਸੀਗੇ। ਨਾਲ ਉਸਦੇ ਇੱਕ ਜਿਹੜੀ ਉਹ ਲੜਕੀ ਸੀਗੀ ਜਿਹੜੀ ਕਿ ਇੱਥੋਂ ਕੈਲੀਫੋਰਨੀਆ ਤੋਂ ਹੀ ਜਿਹੜੀ ਉਹ ਸੀਗੀ। ਕੱਲ੍ਹ ਕਹਿੰਦੇ ਆ ਵੀ ਉਹ ਖੁਦ ਉੱਦਾਂ ਕਹਿ ਲਓ ਵੀ ਵੈਲੇਨਟਾਈਨ ਡੇ ਸੀਗਾ, ਉਹ ਵੀ ਮਨਾ ਰਹੇ ਸੀ। ਫੋਟੋ ਵੀ ਉਹ ਜਿਹੜੀ ਉਹ ਆਈ ਆ। ਪਰ ਅੱਜ ਜਿਹੜੇ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਆ ਦੀਪ ਸਿੱਧੂ ਦੀ। ਨਾਲ ਜਿਹੜੀ ਉਹ ਕੁੜੀ ਸੀਗੀ ਉਸ ਦਾ ਜਿਹੜਾ ਉਹ ਬਚਾਅ ਹੋ ਗਿਆ। ਪੁਲਿਸ ਨੇ ਉਸ ਦੀ ਸਟੇਟਮੈਂਟ ਜ਼ਰੂਰ ਲਈ ਆ, ਪਰ ਹਾਲ ਦੀ ਘੜੀ ਮੀਡੀਆ ਦੇ ਨਾਲ ਉਸ ਦੀ ਗੁਫ਼ਤਗੂ ਗੱਲਬਾਤ ਜਿਹੜੀ ਉਹ ਨਹੀਂ ਹੋਈ। ਕੀ ਕੁਛ ਜਿਹੜਾ ਉਹ ਵਾਪਰਿਆ ਮਿਡਲ ਆਫ ਦਾ ਰੋਡ, ਸੜਕ ਦੇ ਬਿਲਕੁਲ ਵਿਚਕਾਰ ਐਕਸਪ੍ਰੈਸਵੇ ਦੇ ਉੱਤੇ ਇੱਕ ਟਰੱਕ ਕਹਿੰਦੇ ਆ ਵੀ ਉਹ ਖੜਾ ਹੋਇਆ ਸੀਗਾ, ਜਿਸ ਦੇ ਵਿੱਚ ਇਸ ਦੀ ਸਕਾਰਪੀਓ ਗੱਡੀ ਜਿਹੜੀ ਉਹ ਜਾ ਟਕਰਾਈ ਤੇ ਉਸ ਤੋਂ ਬਾਅਦ 'ਚ ਇਸ ਦੀ ਮੌਤ ਹੋ ਗਈ ਆ। ਕੁਛ ਹੀ ਘੰਟਿਆਂ ਦੇ ਵਿੱਚ ਉੱਥੋਂ ਟਰੱਕ ਤੇ ਉਹ ਗੱਡੀ ਜਿਹੜੀ ਆ ਕਹਿੰਦੇ ਚੱਕ ਦਿੱਤੀ ਗਈ ਆ। ਜਦਕਿ ਕਹਿੰਦੇ ਵੀ ਅਜਿਹੀ ਸ਼ੱਕੀ ਜਿਹੜੀ ਐਕਸੀਡੈਂਟ ਦੇ ਵਿੱਚ ਥੋੜ੍ਹਾ ਸਮਾਂ ਲਿਆ ਜਾਂਦਾ ਆ ਜਾਂਚ ਜਿਹੜੀ ਉਹ ਪੂਰੀ ਕਰਨ ਦੇ ਲਈ। ਸੋ ਹੁਣ ਬੜੇ ਤਰੀਕੇ ਦੇ ਜਿਹੜੇ ਸਵਾਲ ਆ ਹਰਜੋਤ ਸਿੰਘ ਜੀ ਦੀਪ ਸਿੱਧੂ ਦੇ ਇਸ ਐਕਸੀਡੈਂਟ ਨੂੰ ਲੈ ਕੇ ਉਹ ਉੱਠ ਰਹੇ ਨੇ। ਸੜਕ ਦੇ ਵਿਚਾਲੇ ਅਚਾਨਕ ਇਹ ਟਰੱਕ ਜਿਹੜਾ 22 ਟਾਇਰਾ ਸ਼ਾਇਦ ਦੱਸਿਆ ਜਾ ਰਿਹਾ ਸੀਗਾ ਉੱਥੋਂ ਦੇ SP ਦੇ ਦੁਆਰਾ, ਵੀ ਇਹ ਕਿਉਂ ਉੱਥੇ ਖੜ ਗਿਆ, ਕੀ ਇਸ ਦੇ ਪਿੱਛੇ ਜਿਹੜਾ ਉਹ ਕਾਰਨ ਰਿਹਾ, ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਹਰਜੋਤ ਸਿੰਘ ਜੀ, ਇਸ ਸਾਰੇ ਕਾਸੇ ਦੇ ਵਿੱਚ ਭਾਰਤ ਦੇ ਜਿਹੜਾ ਨੈਸ਼ਨਲ ਮੀਡੀਆ ਆ ਉਹਦਾ ਚਿਹਰਾ ਇੱਕ ਵਾਰੀ ਫੇਰ ਬੇਨਕਾਬ ਜਿਹੜਾ ਉਹ ਹੁੰਦਾ ਆ। ਜੀ। ਪਹਿਲਾਂ ਉਹਨਾਂ ਨੇ ਲਿਖਿਆ ਵੀ ਐਕਟਰ ਦੀਪ ਸਿੱਧੂ ਡਾਈਜ਼ ਇਨ ਐਕਸੀਡੈਂਟ। ਫਿਰ ਹੌਲੀ-ਹੌਲੀ ਸਾਰਿਆਂ ਨੇ ਉਸ ਦੇ ਵਿੱਚ ਇੱਕ ਲਾਈਨ ਐਡ ਜਿਹੜੀ ਉਹ ਕਰਨੀ ਸ਼ੁਰੂ ਕਰ ਦਿੱਤੀ, ਅਕਿਊਜ਼ਡ ਆਫ ਰੈੱਡ ਫੋਰਟ ਵਾਇਲੈਂਸ ਔਨ 26 ਜਨਵਰੀ। ਵੀ ਉਹ ਜਿਹੜੀਆਂ ਚੀਜ਼ਾਂ ਜਾਣ-ਬੁੱਝ ਕੇ ਉਸ ਦੇ ਕਿਰਦਾਰ ਕੁਸ਼ੀ ਦੇ ਲਈ ਉਹਨਾਂ ਦੇ ਉਸ ਦੇ ਮਰਨ ਉਪਰੰਤ ਵੀ ਜਿਹੜੀਆਂ ਉਹ ਜੀ। ਕਰਨਾ ਨਹੀਂ। ਸੋ ਬਿਲਕੁਲ ਆਪਾਂ ਸਵੇਰੇ ਵੀ ਦੱਸਿਆ ਸੀ ਰਾਜਕਰਮਵੀਰ ਸਿੰਘ ਜੀ, ਦੀਪ ਸਿੱਧੂ 37 ਸਾਲਾਂ ਦਾ ਸੀ। 2 ਅਪ੍ਰੈਲ 1984 ਨੂੰ ਉਹਦਾ ਜਨਮ ਮੁਕਤਸਰ 'ਚ ਹੋਇਆ ਸੀ ਤੇ ਟੌਪ ਨੌਚ ਲਾਇਰ ਸੀ। ਸਵੇਰੇ ਮੈਂ ਦੱਸਿਆ ਸੀ ਕਿਸ ਤਰ੍ਹਾਂ ਜਿਹੜੇ ਬਾਲਾ ਜੀ ਟੈਲੀਫਿਲਮਸ, ਇਹ ਬਹੁਤ ਵੱਡੀ ਉੱਥੇ ਦੀ ਆਰਗੇਨਾਈਜੇਸ਼ਨ ਆ ਬੰਬੇ, ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਫਿਲਮਾਂ ਬਣਾਉਂਦੇ ਆ, ਉਹਨਾਂ ਦਾ ਉਹ ਲੀਗਲ ਹੈਡ ਸੀਗਾ ਉਸ ਟਾਈਮ 'ਤੇ। ਫਿਰ ਐਕਟਰ ਵੀ ਸੀ, ਪਰਸਨੈਲਿਟੀ 'ਚ ਵੀ ਉਹਨਾਂ ਜਿਹੜਾ ਮਿਸਟਰ ਇੰਡੀਆ ਦੇ ਵਿੱਚ ਵੀ ਪਾਰਟੀਸਪੇਟ ਕੀਤਾ ਸੀ। ਸਾਰਿਆਂ ਨੂੰ ਪਤਾ ਸਿੱਖ ਹਿਸਟਰੀ ਦਾ ਉਹਨੂੰ ਬਹੁਤ ਨੌਲੇਜ ਸੀ। ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਆ, ਇੰਡੀਆ ਦਾ ਮੀਡੀਆ ਇੰਨਾ ਗੰਦਾ ਮੀਡੀਆ ਆ। ਜੇ ਤੁਸੀਂ ਹਰ ਇੱਕ ਨਿਊਜ਼ਪੇਪਰ ਦੀ ਮੈਂ ਤੁਹਾਨੂੰ ਦੱਸਾਂ, ਇੰਡੀਅਨ ਐਕਸਪ੍ਰੈਸ ਨੇ ਜਿਹੜਾ ਹੈਡਿੰਗ ਲਾਇਆ, ਦੀਪ ਸਿੱਧੂ ਐਕਟਰ ਐਕਟਿਵਿਸਟ ਅਕਿਊਜ਼ਡ ਇਨ ਰੈੱਡ ਫੋਰਟ ਵਾਇਲੈਂਸ ਡਾਈਜ਼ ਇਨ ਕਾਰ ਐਕਸੀਡੈਂਟ। ਸਾਰਿਆਂ ਨੂੰ ਪਤਾ ਵੀ ਉੱਥੇ ਕਿਹੜੀ ਵਾਇਲੈਂਸ ਹੋਈ ਸੀ। ਰੈੱਡ ਫੋਰਟ ਸਿਰਫ ਨਿਸ਼ਾਨ ਸਾਹਿਬ ਹੀ ਚੜ੍ਹਾਇਆ ਸੀ ਤੇ ਉਹ ਬਾਅਦ ਦੇ ਵਿੱਚ ਸਾਰਿਆਂ ਨੂੰ ਛੱਡ ਵੀ ਦਿੱਤਾ ਗਿਆ। ਹਾਲਾਂਕਿ ਇਹ ਵਿਚਾਰਾ ਸਭ ਤੋਂ ਵੱਧ 3 ਮਹੀਨੇ ਜੇਲ੍ਹ ਦੇ ਵਿੱਚ ਰਿਹਾ, ਕਿਸੇ 'ਤੇ ਹੁਣ ਚਾਰਜਿਸ ਵੀ ਨਹੀਂ ਹੈਗੇ। ਤੇ ਟ੍ਰਿਬਿਊਨ ਇੰਡੀਆ ਜਿਹੜਾ ਜਿਹਨੂੰ ਬਹੁਤ ਸਾਰੇ ਸਿੱਖ ਵੀ ਪੜ੍ਹਦੇ, ਉਹਨਾਂ ਨੇ ਹੈਡਿੰਗ ਲਾਇਆ, ਕੀ ਸਸਪੈਕਟ
in R-Day violence, Deep Sidhu killed in road accident. Economic Time ਉਹਨਾਂ ਨੇ ਵੀ ਲਿਖਿਆ, ਪੰਜਾਬੀ ਐਕਟਰ ਰੈਡਫੋਰਡ ਵਾਇਲੈਂਸ ਅਕਿਊਜ਼ਡ ਦੀਪ ਸਿੱਧੂ ਡਾਈਜ਼ ਇਨ ਰੋਡ ਐਕਸੀਡੈਂਟ। ਹਿੰਦੁਸਤਾਨ ਟਾਈਮਜ਼, ਉਹਨੂੰ ਵੀ ਬਹੁਤ ਵਾਰੀ ਲੋਕ ਸੋਚਦੇ ਵੀ ਵਧੀਆ ਖਬਰ ਲਿਖਦਾ, ਪਰ ਉਹਨਾਂ ਨੇ ਵੀ ਉਹੀ ਗੰਦ ਪਾਇਆ। ਦੇਖੋ, ਪੰਜਾਬੀ ਐਕਟਰ ਦੀਪ ਸਿੱਧੂ ਅਕਿਊਜ਼ਡ ਇਨ ਰੈਡਫੋਰਡ ਵਾਇਲੈਂਸ ਕਿਲਡ ਇਨ ਰੋਡ ਐਕਸੀਡੈਂਟ। ਠੀਕ ਹੈ ਕਿ ਨਹੀਂ? ਸੋ ਇਹ ਬਹੁਤ ਹੀ ਮਾੜਾ ਜਿਹੜਾ ਉੱਥੇ ਦਾ ਮੀਡੀਆ ਆ, ਉਹ ਸਿੱਖਾਂ ਪ੍ਰਤੀ ਰੋਲ ਅਦਾ ਕਰਦਾ। ਸੋ ਦੀਪ ਸਿੱਧੂ ਦੇ ਵੱਖ-ਵੱਖ ਸਮੇਂ 'ਤੇ ਕੀਤੇ ਹੋਏ ਲੈਕਚਰ ਵੀ ਸਾਨੂੰ ਜਿਹੜਾ ਆ ਇਹ ਕਿਸਾਨ ਮੁੱਦੇ ਤੋਂ ਅੱਗੇ ਸਾਡੀ ਹੋਂਦ ਦੀ ਲੜਾਈ ਆ, ਉਹ ਇਹ ਸਹੀ ਸਾਬਤ ਕਰਦੀ ਆ। ਇਹ ਜਿੰਨੀਆਂ ਵੀ ਇੰਡੀਆ ਦੇ ਨਿਊਜ਼ਪੇਪਰ ਆ, ਜੇ ਉਹਨਾਂ ਦੀਆਂ ਹੈਡਲਾਈਨਸ ਨੂੰ ਦੇਖਿਆ ਜਾਵੇ। ਜੀ। ਦੀਪ ਸਿੱਧੂ ਦੇ ਕਹਿੰਦੇ ਵੀ ਮਾਤਾ ਜੀ ਛੋਟੇ ਜਦੋਂ ਇਹ ਛੋਟਾ ਹੀ ਸੀਗਾ, ਉਹ ਚੜ੍ਹਾਈ ਕਰ ਗਏ ਸੀਗੇ। ਪਿਛਲੇ 15 ਸਾਲਾਂ ਤੋਂ ਤਕਰੀਬਨ ਇਹ ਮੁੰਬਈ ਦੇ ਵਿੱਚ ਰਹਿ ਰਿਹਾ ਸੀ। ਬਹੁਤ ਹੀ ਸਕਸੈਸਫੁਲ ਕਰੀਅਰ ਸੀ ਐਜ਼ ਏ ਲਾਇਰ ਵੀ, ਵੱਡੀਆਂ ਲਾਅ ਫਰਮਸ ਦੇ ਨਾਲ ਕੰਮ ਕਰਦਾ ਸੀ। ਜਦੋਂ ਯੂਕੇ ਕਹਿੰਦੇ ਇਸਨੇ ਪੜ੍ਹਾਈ ਕੀਤੀ, ਇੱਕ ਹੈਮੰਡਸ ਨਾਂ ਦੀ ਬੜੀ ਵੱਡੀ ਲਾਅ ਫਰਮ ਦੇ ਨਾਲ ਕੰਮ ਕਰਦਾ ਸੀ, ਜਿਸ ਦੇ ਵੱਡੇ-ਵੱਡੇ ਹਾਲੀਵੁੱਡ ਕੰਪਨੀਆਂ ਜਿਹੜੀਆਂ ਆ, ਉਸ ਦੇ ਕਲਾਇੰਟ ਸੀਗੇ। ਜਿੱਦਾਂ ਤੁਸੀਂ ਦੱਸਿਆ ਬਾਲਾਜੀ ਟੈਲੀਫਿਲਮ, ਉਸ ਦਾ ਵੀ ਇਹ ਚੀਫ ਲੀਗਲ ਹੈਡ ਰਿਹਾ ਆ। ਚੰਗੀ ਭਲੀ ਕਮਾਈ ਕਰਨ ਵਾਲਾ, ਸ਼ੌਹਰਤ ਵਾਲਾ ਜਿਹੜਾ ਬੰਦਾ ਆ, ਉਹ ਛੱਡ ਛਡਾ ਕੇ ਇੱਕ ਪੰਜਾਬੀ ਦੀ ਜਵਾਨੀ ਲਈ, ਉਹਨਾਂ ਦੀ ਜ਼ਮੀਰ ਦੇ ਲਈ, ਉਹਨਾਂ ਦੀ ਜ਼ਮੀਰ ਦੇ ਲਈ, ਜ਼ਮੀਨ ਦੇ ਲਈ ਇਹ ਲੜਾਈ ਦੇ ਵਿੱਚ ਆ ਕੇ ਕੁੱਦਿਆ। ਤੇ ਉਸ ਦੀ ਜਿਹੜੀ ਇਹ ਹੋਂਦ ਆ, ਉਸ ਦਾ ਜਗਾਇਆ ਹੋਇਆ ਜਿਹੜਾ ਦੀਪ ਆ, ਉਸ ਦੀ ਇਹ ਸ਼ਮਾ ਆ, ਉਹ ਤਾਂ ਹਮੇਸ਼ਾ ਜਿਹੜੀ ਉਹ ਜਗਦੀ ਰਹੂਗੀ। ਉਸ ਦੀ ਇਹ ਸੋਚ ਦੀ ਇਹੀ ਆਪਾਂ ਅਰਦਾਸ ਜਿਹੜੀ ਉਹ ਕਰਦੇ ਹਾਂ ਵੀ ਵਿਛੜੀ ਰੂਹ ਨੂੰ ਪ੍ਰਮਾਤਮਾ ਚਰਨਾਂ ਦੇ ਵਿੱਚ ਜਿਹੜਾ ਉਹ ਨਿਵਾਸ ਜਿਹੜਾ ਉਹ ਬਖਸ਼ੇ। ਕਹਿੰਦੇ ਵੀ ਸੈਲਫ ਮੇਡ ਪਰਸਨ ਸੀਗਾ, ਖੁਦ ਉਸਨੇ ਆਪਣੇ ਆਪ ਇਹ ਸਾਰਾ ਕੁਛ ਕੀਤਾ। ਜਿਹੜੇ ਕਿਸਾਨਾਂ ਦੇ ਟਰੈਕਟਰ ਮਾਰਚ ਤੋਂ ਲੈ ਕੇ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਜਿਹੜਾ ਉਹ ਜਾਣਾ ਆ, ਉਹ ਦੇਖਿਆ ਗਿਆ। ਉਸ ਦਾ ਜਿਹੜਾ ਫੇਸਬੁੱਕ ਪੇਜ ਦੇ ਉੱਤੇ ਕਿੰਨੇ ਜ਼ਿਆਦਾ ਜਿਹੜੇ ਲੋਕ ਸੀਗੇ। ਟਵਿੱਟਰ ਦੇ ਉੱਤੇ ਤਾਂ ਉਹਨਾਂ ਨੇ ਇਸ ਨੂੰ ਜਿਹੜਾ ਉਹ ਹਟਾ ਹੀ ਜਿਹੜਾ ਉਹ ਦਿੱਤਾ ਸੀ, ਉੱਥੋਂ ਇਹਨੂੰ ਬੈਨ ਜਿਹੜਾ ਉਹ ਕਰਵਾ ਦਿੱਤਾ ਗਿਆ ਸੀ। ਕੁਛ ਦਿਨ ਪਹਿਲਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਹੈਗੇ ਨੇ, ਅਮਰਗੜ੍ਹ ਤੋਂ, ਹਲਕਾ ਅਮਰਗੜ੍ਹ ਤੋਂ ਸਿਮਰਨਜੀਤ ਸਿੰਘ ਜੀ ਮਾਨ, ਉਹਨਾਂ ਦੇ ਲਈ ਇਹ ਪ੍ਰਚਾਰ ਜਿਹੜਾ ਉਹ ਕਰ ਰਿਹਾ ਸੀ। ਸ਼ਮਸ਼ੀਰ ਲੈ ਕੇ ਇਹ ਜਿਹੜਾ ਉਹ ਪ੍ਰਚਾਰ ਜਿਹੜਾ ਉਹ ਕਰ ਰਿਹਾ ਸੀਗਾ। ਬੜੀ ਛੋਟੀ ਉਮਰ ਦਾ ਇਹ ਮੁੰਡਾ ਸੀਗਾ, ਤੇ ਇਸ ਦੇ ਵੱਲੋਂ ਜਿਹੜਾ ਹਰਜੋਤ ਸਿੰਘ ਜੀ ਬਹੁਤ ਇੱਕ ਜਜ਼ਬੇ ਨੂੰ ਉਭਾਰਿਆ ਜਿਹੜਾ ਉਹ ਜਾ ਰਿਹਾ ਸੀ। ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਉਹ ਲੈ ਕੇ ਆ ਰਿਹਾ ਸੀਗਾ, ਪਰ ਅਫਸੋਸ ਹੋਣੀ ਨੂੰ ਕੁਛ ਹੋਰ ਹੀ ਜਿਹੜਾ ਉਹ ਮਨਜ਼ੂਰ ਸੀਗਾ। ਸੋ ਹੁਣ ਦੇਖੋ ਹਰਜੋਤ ਸਿੰਘ ਜੀ, ਜਿੱਦਾਂ ਮੈਂ ਪਹਿਲੋਂ ਵੀ ਗੱਲ ਕੀਤੀ ਵੀ ਜਿਹੜੇ ਫੋਰੈਂਸਿਕ ਕਹਿ ਲਓ ਵੀ ਉੱਥੇ ਐਵੀਡੈਂਸ ਹੁੰਦਾ, ਉਸਨੂੰ ਤੁਰੰਤ ਉੱਥੋਂ ਗੱਡੀਆਂ ਵੀ ਜਿਹੜੀਆਂ ਉਹ ਚੱਕ ਦਿੱਤੀਆਂ ਗਈਆਂ, ਉਹ ਸਾਰਾ ਕੁਛ ਕਰ ਲਿਆ ਗਿਆ। ਹੁਣ ਇਹ ਨਹੀਂ ਪਤਾ ਵੀ ਉਹਨਾਂ ਨੇ ਕਿਹੜੇ ਉੱਥੇ ਸਬੂਤ ਇਕੱਠੇ ਕੀਤੇ ਆ ਇਸ ਐਕਸੀਡੈਂਟ ਦੇ ਬਾਬਤ, ਕੀ ਜਿਹੜਾ ਹੋਊਗਾ। ਤੇ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਵੀ ਇਸ ਤੋਂ ਪਹਿਲਾਂ ਵੀ ਕਿੰਨੀ ਵਾਰੀ ਅਜਿਹੀਆਂ ਅਨਨੈਚੁਰਲ ਜਿਹੜੀਆਂ ਡੈਥਸ ਆ ਉਹ ਹੋਈਆਂ ਹੈਗੀਆਂ ਆ, ਜਿਸ ਦੇ ਉੱਤੇ ਸਵਾਲ ਉੱਠਦੇ ਆ। ਜੇ ਆਪਾਂ ਦੇਖੀਏ ਹਰਜੋਤ ਸਿੰਘ ਜੀ, ਪਿਛਲੇ ਕੁਛ ਹੀ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਨਾਮ ਆਪਣੇ ਮਨਾਂ ਦੇ ਵਿੱਚ ਸਾਹਮਣੇ ਜਿਹੜੇ ਉਹ ਆ ਜਾਂਦੇ ਆ, ਜਿਨ੍ਹਾਂ ਦੀਆਂ ਅਨਨੈਚੁਰਲ ਡੈਥਸ ਜਿਹੜੀਆਂ ਹੋਈਆਂ ਆ। ਚਾਹੇ ਸ਼ਹੀਦ ਬੇਅੰਤ ਸਿੰਘ ਹੁਣਾਂ ਦੀ ਜਿਹੜੀ ਵਾਈਫ ਆ ਬਿਮਲ ਕੌਰ ਖਾਲਸਾ, ਹੁਣ ਜਸਵੰਤ ਸਿੰਘ ਜੀ ਖਾਲੜਾ, ਰਾਮ ਨਾਰਾਇਣ ਕੁਮਾਰ, ਇੱਕ ਉਸਨੇ ਕਿਤਾਬ ਲਿਖੀ ਰਿਡਿਊਸ ਟੂ ਐਸ਼ਿਜ਼, ਉਸ ਦਾ ਉਹ ਰਾਈਟਰ ਸੀਗਾ। ਜੋਗਾ ਸਿੰਘ ਖਾਲਿਸਤਾਨੀ, ਹਰਜੋਤ ਸਿੰਘ ਜੀ ਯਾਦ ਹੋਣਾ, ਜਿਹਨੇ ਸ਼ਿਵ ਸੈਨਾ ਨੂੰ ਜਿਹੜਾ ਉਹ ਚੈਲੰਜ ਕੀਤਾ ਸੀਗਾ। ਉਹ ਕੈਪਟਨ ਕਵਲਜੀਤ ਸਿੰਘ ਵੀ ਜਿਹੜੇ ਰਹੇ, ਸੁਰਿੰਦਰ ਸਿੰਘ ਠਾਰੂ, ਸੰਤ ਕਰਤਾਰ ਸਿੰਘ ਭਿੰਡਰਾਂ ਵਾਲੇ, ਉਹ ਸੀਗੇ ਸਰਦਾਰ ਭਾਨ ਸਿੰਘ ਸਕੱਤਰ ਜਿਹੜੇ ਰਹੇ SGPC। ਅਜਿਹੇ ਨਾਮ ਜਿਹੜੇ ਉਹ ਆਪਣੀ ਅੱਖਾਂ ਦੇ ਸਾਹਮਣੇ ਜਿਹੜੇ ਉਹ ਤੁਰੰਤ ਆ ਜਾਂਦੇ ਆ ਵੀ ਕੀ ਜਿਹੜੇ ਇਹਨਾਂ ਦੀਆਂ ਮੌਤ ਦੇ ਜਿਹੜੇ ਉਹ ਕਾਰਨ ਰਹੇ ਆ। ਕੋਇਨਸੀਡੈਂਸ ਵੀ ਹੋ ਸਕਦਾ ਆ, ਪਰ ਸਵਾਲ ਜਿਹੜੇ ਉਹ ਜ਼ਰੂਰ ਉੱਠਦੇ ਆ ਵੀ ਕੀ ਗੱਲ ਹੋਈ ਵੀ ਇਹ ਜਿਹੜੇ ਲੋਕ ਸਿਸਟਮ ਦੇ ਮੂਹਰੇ ਖੜ ਜਾਂਦੇ ਸੀਗੇ, ਉਹ ਅਚਨਚੇਤੇ ਕਿਉਂ ਅਕਾਲ ਚਲਾਣਾ ਕਰ ਜਾਂਦੇ। ਜੀ। ਸੋ ਬਹੁਤ ਸਾਰੇ ਉੱਤਰੀ ਅਮਰੀਕਾ ਦੇ ਵਿੱਚ, ਕੈਨੇਡਾ ਤੇ USA ਦੇ ਵਿੱਚ ਦੀਪ ਸਿੱਧੂ ਦੀ ਯਾਦ ਦੇ ਵਿੱਚ ਆਪਣੇ ਜਿਹੜਾ ਪੰਜਾਬੀ ਭਾਈਚਾਰਾ ਆ, ਕਿਤੇ ਕੈਂਡਲ ਲਾਈਟ ਵਿਜ਼ਲ ਕਰ ਰਿਹਾ ਹੈਗਾ, ਕਿਤੇ ਅਖੰਡ ਪਾਠ ਸਾਹਿਬ ਗੁਰੂ ਘਰਾਂ 'ਚ ਰੱਖ ਰਹੇ ਹੈਗੇ ਆ। ਅੱਜ ਸ਼ਾਮ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਸਕਾਟ 72 ਜਿਹੜਾ ਐਵਨਿਊ ਆ ਸਰੀ, ਉੱਥੇ ਉਹਨਾਂ ਨੇ ਕੈਂਡਲ ਲਾਈਟ ਵਿਜ਼ਲ ਰੱਖਿਆ, ਮੋਮਬੱਤੀਆਂ ਜਗਾਈਆਂ ਜਾਣਗੀਆਂ। ਬਹੁਤ ਵੱਡੀ ਗਿਣਤੀ 'ਚ ਲੋਕ ਉੱਥੇ
ਉਹਨਾਂ ਦੀ ਯਾਦ ਦੇ ਵਿੱਚ ਪਹੁੰਚ ਰਹੇ ਆ। ਹੋਰ ਵੀ ਕਈ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਸਾਹਿਬ ਹੋਣਗੇ ਵੀਕਐਂਡ ਦੇ ਉੱਤੇ, ਅਤੇ ਜਿੱਥੇ ਵੀ ਕੋਈ ਆਪਣੀ ਕਮਿਊਨਿਟੀ ਦਾ ਕੋਈ ਵੀ ਭੈਣ ਭਰਾ ਪ੍ਰੋਗਰਾਮ ਕਰਦਾ, ਉਹਨਾਂ ਦੀ ਯਾਦ ਜ਼ਰੂਰ ਤੁਸੀਂ ਰੇਡੀਓ ਨੂੰ ਕਾਲ ਕਰਕੇ ਦੱਸ ਦਿਓ, ਤਾਂ ਕਿ ਫਿਰ ਆਪਾਂ ਸਾਰਿਆਂ ਨੂੰ ਮੈਸੇਜ ਮਿਲ ਜਾਊਗਾ, ਈਜ਼ਲੀ ਪਤਾ ਲੱਗ ਜਾਂਦਾ ਵੀ ਕਿੱਥੇ ਕੀ ਕੀ ਪ੍ਰੋਗਰਾਮ ਹੋਇਆ। ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 'ਤੇ ਕਾਲ ਕਰਕੇ ਕਿਸੇ ਵੀ ਏਰੀਏ ਦੇ ਵਿੱਚ ਦੀਪ ਸਿੱਧੂ ਦੀ ਯਾਦ ਦੇ ਵਿੱਚ ਕੋਈ ਪ੍ਰੋਗਰਾਮ ਹੋ ਰਿਹਾ, ਉਹ ਜ਼ਰੂਰ ਦੱਸ ਦਿਓ, ਅਤੇ ਉਹ ਅਨਾਊਂਸਮੈਂਟ ਆਪਾਂ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰ ਲਵਾਂਗੇ। ਜੀ, ਜੀ ਬਿਲਕੁਲ। ਹੁਣ ਇੱਦਾਂ ਆ ਹਰਜੋਤ ਸਿੰਘ ਜੀ ਵੀ ਪਤਾ ਨਹੀਂ ਹੁਣ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਅਜਿਹੀਆਂ ਚੀਜ਼ਾਂ ਦੇ ਉੱਤੇ ਡੈਫੀਨੇਟਲੀ ਲੋਕ ਸ਼ੱਕ ਦੀ ਨਜ਼ਰ ਦੇ ਨਾਲ ਦੇਖਦੇ ਆ ਵੀ ਐਕਸੀਡੈਂਟ ਹੋ ਕਿੱਦਾਂ ਗਿਆ, ਕਿਉਂਕਿ ਉਹ ਜਿਹੜੀਆਂ ਏਜੰਸੀਜ਼ ਹੋਣਗੀਆਂ ਉਹਨਾਂ ਨੂੰ ਤਾਂ ਪਤਾ ਹੀ ਆ ਕਿੱਥੇ ਕੀ ਕਰਦਾ ਆ, ਕਿੱਦਾਂ ਕਿਵੇਂ ਆ, ਇਕੱਲਾ ਜਾ ਰਿਹਾ ਆ ਜਾਂ ਕਿਵੇਂ ਆ। ਉਹ ਸਾਰੀਆਂ ਚੀਜ਼ਾਂ ਦੇ ਉੱਤੇ ਉਹਨਾਂ ਦੀ ਨਜ਼ਰ ਜਿਹੜੀ ਉਹ ਰਹਿੰਦੀ ਹੋਈ ਰਹਿੰਦੀ ਆ, ਕਿਤੇ ਉਸ ਦਾ ਗਲਤ ਨਜਾਇਜ਼ ਇਸ ਚੀਜ਼ ਦਾ ਫਾਇਦਾ ਉਠਾ ਕੇ ਤਾਂ ਨਹੀਂ ਇਸ ਨੂੰ ਇੱਦਾਂ ਜਿਹੜਾ ਉਹ ਕਰ ਦਿੱਤਾ ਗਿਆ। ਇਹ ਸਵਾਲ ਜਿਹੜੇ ਉਹ ਰਹਿਣਗੇ, ਪਤਾ ਨਹੀਂ ਜਵਾਬ ਕਦੀ ਮਿਲ ਸਕੂਗਾ ਕਿ ਨਹੀਂ। ਇਹ ਜਿਹੜੇ ਇੱਕ ਪਤਾ ਨਹੀਂ, ਆਪਾਂ ਕਹਿ ਨਹੀਂ ਸਕਦੇ ਭਵਿੱਖ ਦੇ ਵਿੱਚ ਕੀ ਆ, ਪਰ ਜੋ ਅਤੀਤ ਆਪਾਂ ਨੂੰ ਦੱਸਦਾ ਆ, ਅਜਿਹੀਆਂ ਮੌਤਾਂ ਅਕਸਰ ਹੀ ਇੱਦਾਂ ਹੀ ਬਗੈਰ ਜਵਾਬਾਂ ਦੇ ਹੀ ਜਿਹੜੀਆਂ ਉਹ ਰਹਿ ਜਾਂਦੀਆਂ ਆ। ਅਤੇ ਸਵਾਲ ਕਰਨੋਂ ਆਪਾਂ ਨੂੰ ਜਿਹੜਾ ਉਹ ਹਟਣਾ ਨਹੀਂ ਚਾਹੀਦਾ। ਆਪਾਂ ਨੂੰ ਪਤਾ ਹੀ ਆ ਉੱਥੇ ਦਾ ਸਿਸਟਮ ਕਿੱਦਾਂ ਦਾ ਹੈਗਾ ਆ, ਕੀ ਕਰਦੇ ਨੇ। ਜਿਹੜਾ ਵੀ ਕੋਈ ਆਵਾਜ਼ ਜਿਹੜਾ ਆ ਨੌਜਵਾਨਾਂ ਦੀ ਬਣਨ ਦੀ ਕੋਸ਼ਿਸ਼ ਕਰਦਾ ਆ ਜਾਂ ਕੌਮ ਨੂੰ ਜਿਹੜਾ ਉਹ ਉਠਾਉਣ ਦੀ ਕੋਸ਼ਿਸ਼ ਕਰਦਾ ਆ, ਕੀ ਕੁਛ ਨਹੀਂ ਉਹਨਾਂ ਦੇ ਨਾਲ ਜਿਹੜਾ ਉਹ ਵਾਪਰਿਆ। ਆਪਾਂ ਨੂੰ ਬਹੁਤੇ ਅਤੀਤ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਆ, ਥੋੜ੍ਹੇ ਹੀ ਪਿੱਛੇ ਜਾਈਏ ਤਾਂ ਇੱਦਾਂ ਦੀਆਂ ਉਦਾਹਰਨਾਂ ਆਪਾਂ ਨੂੰ ਕਈ ਜਿਹੜੀਆਂ ਉਹ ਮਿਲ ਜਾਂਦੀਆਂ ਨੇ। ਜੀ ਜੀ, ਅਤੇ ਹਰਜੋਤ ਸਿੰਘ ਜੀ, ਇੱਕ ਵਾਰੀ ਫਿਰ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਅਸੀਂ ਜਿਹੜਾ ਆ ਸ਼ਰਧਾਂਜਲੀ ਭੇਟ ਕਰਦੇ ਹਾਂ। ਪਰਮਾਤਮਾ ਦੀਪ ਸਿੱਧੂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਉਹ ਬਲ ਬਖਸ਼ੇ। ਸੋ ਵੀਡੀਓਜ਼ ਕਈ ਆ ਰਹੀਆਂ ਆ, ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਆ ਰਹੀਆਂ ਆ। ਜਿਸ ਹਾਲਾਤ ਦੀ ਹਰਜੋਤ ਸਿੰਘ ਜੀ ਦੁਰਦਸ਼ਾ ਉਸ ਸਕਾਰਪੀਓ ਗੱਡੀ ਦੀ ਆ, ਕਈਆਂ ਨੇ ਤਾਂ ਇਹ ਵੀ ਵੀਡੀਓ ਉਸ ਦੀ ਜਿਹੜੀ ਦੇਹ ਦੀ ਵੀ ਜਿਹੜੀ ਉਹ ਪਾਈ ਹੋਈ ਆ, ਉਸ ਦੀ ਲਾਸ਼ ਦੀ। ਸਿਰ ਦੇ ਉੱਤੇ ਉਸ 'ਤੇ ਵੱਡਾ ਫੱਟ ਜਿਹੜਾ ਉਹ ਲੱਗਾ ਹੋਇਆ ਆ ਦੀਪ ਸਿੱਧੂ ਦੇ। ਇੱਦਾਂ ਦੀਆਂ ਜਿਹੜੀਆਂ ਵੀਡੀਓਜ਼ ਆਈਆਂ ਆ, ਨਾਲ ਜਿਹੜੀ ਉਹਦੀ ਕੁੜੀ ਜਿਹੜੀ ਉਹ ਸੀਗੀ, ਉਸਦੀ ਜਿਹੜੀ ਫਰੈਂਡ ਜਿਸ ਦਾ ਨਾਂ ਰੀਨਾ ਰਾਏ ਜਿਹੜਾ ਉਹ ਦੱਸਿਆ ਜਾਂਦਾ ਆ, ਅਤੇ ਉਹ ਠੀਕ ਆ। ਉਸਦੀ ਉਹ ਵੀ ਫੋਟੋ ਆਈ ਆ ਹਸਪਤਾਲ ਤੋਂ ਵੀ ਉਹ ਠੀਕ ਆ, ਉਸ 'ਤੇ ਕੋਈ ਸੱਟ ਚੋਟ ਜਿਹੜੀ ਉਹ ਨਹੀਂ ਲੱਗੀ। ਹੁਣ ਆਈ ਥਿੰਕ ਉਹੀ ਜਿਹੜਾ ਜ਼ਿਆਦਾ ਦੱਸ ਸਕੂਗੀ ਵੀ ਇਸ ਐਕਸੀਡੈਂਟ ਤੋਂ ਪਹਿਲਾਂ, ਅਖੀਰਲੇ ਪਲਾਂ ਤੋਂ ਪਹਿਲਾਂ ਕੀ ਕੁਛ ਜਿਹੜਾ ਉਹ ਵਾਪਰਿਆ ਹੈਗਾ ਆ। ਅਤੇ ਹਰਜੋਤ ਸਿੰਘ ਜੀ, ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਸਮਾਪਤ ਆ। ਜੋ ਵੀ ਹੋਰ ਜਾਣਕਾਰੀਆਂ ਇਸ ਤੋਂ ਵਧੇਰੇ ਆਪਣੇ ਕੋਲ ਆਉਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਇੱਦਾਂ ਹੀ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।